ਪਿੰਡ ਜਿਹੜਾ ਜਤਵਾਲ ਕਲਾਂ ਹੈ ਇਸ ਦੇ ਵਿੱਚ ਲਗਭਗ 12 ਫੈਮਿਲੀਜ਼ ਜਿਹੜੀਆਂ ਨੇ ਇਹ ਮੁਸਲਮਾਨਾਂ ਦੀਆਂ ਨੇ। ਉੱਥੇ ਮਸਜਿਦ ਨਹੀਂ ਸੀ, ਪਰ ਇਸੇ ਪਿੰਡ ਦੇ ਜਗਮੇਲ ਸਿੰਘ ਜਿਨ੍ਹਾਂ ਦੇ ਇੱਕ ਵੱਡੀ ਜ਼ਮੀਨ ਦਾ ਟੁਕੜਾ ਪਿੰਡ ਦੇ ਵਿਚਕਾਰ ਸੈਂਟਰ ਦੇ ਵਿੱਚ 6 ਬਿਸਵੇ ਜਿਹੜੀ 8000 ਸਕੁਅਰ ਫੀਟ ਬਣਦੀ ਹੈ ਉਹ ਉਹਨਾਂ ਨੇ ਮਲੇਰਕੋਟਲੇ ਦਾ ਇਹ ਹਿੱਸਾ ਹੈ, ਪਰ ਇਸ ਪਿੰਡ ਦੇ ਵਿੱਚ ਮਸਜਿਦ ਨਹੀਂ ਸੀ। ਉਹਨਾਂ ਨੇ ਪਿੰਡ ਦੇ ਮੁਸਲਮਾਨਾਂ ਨੂੰ ਦਿੱਤੀ ਹੈ 8000 ਸਕੁਅਰ ਫੀਟ, ਔਰ ਉਹਨਾਂ ਨੇ ਕਿਹਾ ਕਿ ਭਾਈ ਤੁਹਾਨੂੰ ਬਾਕੀ ਦੂਰ ਜਾਣਾ ਪੈਂਦਾ ਹੈ ਦੂਜੇ ਪਿੰਡ ਦੇ ਵਿੱਚ ਨਮਾਜ਼ ਅਦਾ ਕਰਨ ਲਈ, ਔਰ ਤੁਸੀਂ ਇਸ ਥਾਂ ਦੇ ਉੱਤੇ ਹੀ ਮਸਜਿਦ ਬਣਾਓ। ਜਿਹੜਾ ਅਦਿੱਤਿਆਨਾਥ ਕਨਪਾਟਾ ਯੋਗੀ ਉਹਨੇ ਬਿਆਨ ਦਿੱਤਾ ਸੀ ਕਿ ਇਹ ਮੁਸਲਮਾਨ ਜ਼ਿਲ੍ਹਾ ਬਣਾਉਣ ਦਾ ਜਿਹੜਾ ਹੈ ਮੁਸਲਮਾਨਾਂ ਨੂੰ ਅਪੀਜ਼ ਨਹੀਂ ਕਰਨਾ ਚਾਹੀਦਾ। ਪੰਜਾਬ ਦੇ ਸਿੱਖਾਂ ਨੇ ਕਿਹਾ ਉੱਥੇ ਰਹਿ ਗੁੰਡਿਆ, ਇੱਧਰ ਮੂੰਹ ਕੀਤਾ ਤਾਂ ਮੂੰਹ ਤੇਰਾ ਪੱਟ ਦਿਆਂਗੇ। ਵਿਊਅਰਸ ਵੈਲਕਮ ਬੈਕ ਨਾ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਕੌਮ ਅਤੇ ਮੁਸਲਮਾਨ ਭਾਈਚਾਰੇ ਵਿੱਚ ਸਾਂਝਾਂ ਨਾਲ ਜੁੜੀਆਂ ਖਬਰਾਂ ਨੂੰ ਭਾਰਤੀ ਮੀਡੀਆ ਤਾਂ ਗਾਇਬ ਕਰ ਦਿੰਦਾ ਹੈ, ਪਰ ਫਿਰ ਵੀ ਸੋਸ਼ਲ ਮੀਡੀਆ ਰਾਹੀਂ ਇਹ ਖਬਰਾਂ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚੀ ਜਾਂਦੀਆਂ ਨੇ। ਸੋ ਹਾਲਾਂਕਿ ਕਦੇ-ਕਦੇ ਇਹਨਾਂ ਖਬਰਾਂ ਨੂੰ ਛਾਪਣਾ ਭਾਰਤੀ ਮੀਡੀਆ ਦੀ ਮਜਬੂਰੀ ਜਿਹੜਾ ਹੈ ਉਹ ਬਣ ਜਾਂਦੀ ਹੈ। ਸੋ ਹਿੰਦੁਸਤਾਨ ਟਾਈਮਜ਼ ਦੀ ਇੱਕ ਖਬਰ ਅਨੁਸਾਰ ਪੰਜਾਬ ਦੇ ਜ਼ਿਲ੍ਹਾ ਮਲੇਰਕੋਟ ਦੇ ਪਿੰਡ ਜਤਵਾਲ ਕਲਾਂ ਵਿੱਚ ਇੱਕ ਸਿੱਖ ਜਗਮੇਲ ਸਿੰਘ ਨੇ ਆਪਣੀ ਜੱਦੀ ਜ਼ਮੀਨ 'ਚੋਂ ਪਿੰਡ ਦੇ ਵਿਚਕਾਰ 8000 ਸਕੁਅਰ ਫੁੱਟ ਜ਼ਮੀਨ ਪਿੰਡ ਦੇ ਮੁਸਲਮਾਨਾਂ ਨੂੰ ਮਸਜਿਦ ਬਣਾਉਣ ਲਈ ਡੋਨੇਟ ਕੀਤੀ ਹੈ। ਸੋ ਇਸ ਪਿੰਡ ਵਿੱਚ 12 ਮੁਸਲਮਾਨ ਪਰਿਵਾਰ ਵਸਦੇ ਹਨ। ਉਹਨਾਂ ਨੂੰ ਨਮਾਜ਼ ਪੜ੍ਹਨ ਲਈ ਦੂਰ ਜਾਣਾ ਪੈਂਦਾ ਸੀ। ਸੋ ਸਿੱਖ ਕੌਮ ਵੱਲੋਂ ਸਾਂਝ ਦਾ ਇਹ ਵਰਤਾਰਾ ਸਿੱਖ ਧਰਮ ਦੀਆਂ ਮੁੱਢਲੀਆਂ ਕਦਰਾਂ ਕੀਮਤਾਂ ਜਿਹੜਾ ਹੈ ਦੀ ਬਦੌਲਤ ਹੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ, ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜਪਾਲ ਕੀ ਕਹਿਣਾ ਚਾਹੋਗੇ? ਅਸੀਂ ਸਿੱਖ ਪਰਿਵਾਰ ਦੇ ਇਸ ਗੁੱਡਵਿਲ ਜੈਸਚਰ ਜਿਹੜਾ ਉਹਨਾਂ ਨੇ ਮਸਜਿਦ ਦੇ ਲਈ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਜਤਵਾਲ ਕਲਾਂ ਦੇ ਵਿੱਚ ਜ਼ਮੀਨ ਦਿੱਤੀ, ਉਹਦੀ ਗੱਲ ਕਰਨ ਤੋਂ ਪਹਿਲਾਂ 2 ਕਮੈਂਟ ਜਿਹੜੇ ਆਏ ਨੇ ਸਾਡੇ ਪਿਛਲੇ ਪ੍ਰੋਗਰਾਮਾਂ ਤੇ ਉਹ ਮੈਂ ਜ਼ਰੂਰ ਸਾਂਝੇ ਕਰਨਾ ਚਾਹੁੰਦਾ, ਤਾਂ ਕਿ ਸਾਡੇ ਵਿਊਜ਼ ਨੂੰ ਇਹ ਨਾ ਲੱਗੇ ਕਿ ਭਾਈ ਉਹਨਾਂ ਦੀ ਲਿਖਤ ਜਿਹੜੀ ਹੈ ਉਸ ਵੱਲ ਕੋਈ ਧਿਆਨ ਨਹੀਂ ਦਿੰਦਾ। ਇੱਕ ਸਾਨੂੰ ਮੁਹੰਮਦ ਅਕਰਮ ਜੀ ਨੇ ਲਿਖਿਆ, ਉਹਨਾਂ ਨੇ ਕਿਹਾ ਸਤਿ ਸ਼੍ਰੀ ਅਕਾਲ। ਦਾ ਇਵੈਂਟਸ ਆਫ ਜੂਨ 1984 ਸ਼ਹਾਦਤ ਆਫ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਆਰ ਐਚਡ ਇਨ ਦਾ ਮੈਮਰੀਜ਼ ਐਂਡ ਸਾਈਕੀ ਆਫ ਦਾ ਸਿੱਖਸ ਫੋਰਐਵਰ। ਡਾਕਟਰ ਸਾਹਿਬ, it is surprising that present generation of Pakistanis who don't know the massacre and killings in 1947 love the Sikhs wherever they are in the world. In 1947 their natural choice should have been to opt for United Punjab because of language, culture, history, and above all Nankana Sahib, Panja Sahib and Kartarpur Sahib. This historical blunder has led to further division of Punjab by Hindu India and the Sikhs now have a truncated Punjab. तो ਪਹਿਲਾਂ ਤਾਂ ਮੁਹੰਮਦ ਅਕਰਮ ਜੀ ਸ਼ੁਕਰੀਆ, ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਸੰਤ ਪਿੰਡਰਾਂ ਵਾਲਿਆਂ ਦੀ ਸ਼ਹਾਦਤ ਸਾਡੀਆਂ ਰੂਹਾਂ ਦੇ ਉੱਤੇ ਉਕਰੀ ਹੋਈ ਹੈ, ਔਰ ਤੁਸੀਂ ਇਹ ਵੀ ਬਿਲਕੁਲ ਠੀਕ ਕਿਹਾ ਕਿ ਯੰਗ ਜਨਰੇਸ਼ਨ ਪਾਕਿਸਤਾਨੀ ਬੱਚੇ ਬੱਚੀਆਂ ਦੀ ਵੀ ਹਾਲਾਂਕਿ 47 ਦਾ ਪਾਗਲਪਨ ਦੋਨੋਂ ਪਾਸਿਓਂ ਉਸ ਦੀ ਕੋਈ ਕਿਸੇ ਪਾਸਿਓਂ ਵੀ ਜਸਟੀਫਿਕੇਸ਼ਨ ਨਹੀਂ ਹੈ। ਉਹ ਪਾਗਲਪਨ ਹੈ ਜਿਸ ਨੂੰ ਅਸੀਂ ਹਮੇਸ਼ਾ ਹੀ ਜਿਸ ਦੀ ਸਫਰਿੰਗ ਨੂੰ ਵੀ ਹਮੇਸ਼ਾ ਅੱਜ ਤੱਕ ਵੀ ਉਹਦੇ ਸਿਆਸੀ ਆਊਟਕਮ ਤਾਂ ਦੇਖ ਹੀ ਰਹੇ ਹਾਂ ਕਿ ਭਾਈ ਅਸੀਂ ਕਿਵੇਂ ਅੰਗਰੇਜ਼ਾਂ ਦੀ ਗੁਲਾਮੀ ਚੋਂ ਨਿਕਲ ਕੇ ਅੱਜ ਪਿਛਲੇ 74-75 ਸਾਲ ਤੋਂ ਹਿੰਦੂ ਤਵੀਆਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੇ ਹਾਂ। ਪਰ ਉਸਨੇ ਪੰਜਾਬ ਦੀ ਰੂਹ ਨੂੰ ਵੀ ਮਾਰਿਆ, ਪਰ ਅੱਜ ਵਾਪਸ ਉਸ ਪਾਸੇ ਵੱਲ ਜਿਹੜੀ ਹੈ ਉਹ ਗੁੱਡਵਿਲ ਔਰ ਪੇਸ਼ਕਦਮੀ ਹੈ, ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਭਾਈ ਕਿਵੇਂ ਅੱਗੋਂ ਫਿਰ ਪੰਜਾਬ ਦੇ ਅੱਗੋਂ ਟੁਕੜੇ ਕੀਤੇ ਹਿੰਦੂ ਤਵੀਆਂ ਨੇ, ਔਰ ਮੈਂ ਸ਼ੁਕਰੀਆ ਅਦਾ ਕਰਦਾ ਮੁਹੰਮਦ ਅਕਰਮ ਜੀ ਦਾ। ਇਸੇ ਤਰ੍ਹਾਂ ਸਾਡੇ ਵੀਰ ਅਜ਼ੀਮ ਅਲੀ ਅਜ਼ਰਨ ਅਲੀ ਇਹ ਜਰਮਨੀ ਤੋਂ ਨੇ, ਉਹਨਾਂ ਨੇ ਲਿਖਿਆ ਕਿ ਇਟਸ ਪਲੇਜ਼ਰ ਟੂ ਲਿਸਨ ਟੂ ਯੂ even though I was born in Layalpur, my father is from Toba Tek Singh. We migrated to the UK in early 60s and all our family friends were Sikhs, Punjabis, and as a child it was always a pleasure to see mom and dad so relaxed and enjoying
the historical love that we Punjabis hold for each other. Since my childhood, I have had dreams that Punjab will reunite, and your courage is just confirmation. I was lucky enough to visit the birthplace of Kartarpur and actually experience the ultimate love, what Guru Nanak generated and spread in the world. It's always true love, compassion that changes humanity. If you ever plan to visit Pakistan, would love to join you. I only have one wish now, that it is to clean the water well in Kartarpur so future generations can drink the water. I have wisdom directly to achieve this. ਔਰ ਐਜ਼ਮ ਅਲੀ ਫਰਮ ਜਰਮਨੀ। ਐਜ਼ਮ ਅਲੀ ਜੀ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਜਿੰਨਾ ਤੁਸੀਂ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਕਰਦੇ ਹੋ। ਜ਼ਾਹਰ ਹੈ ਸਾਡੇ ਕੋਲ ਅਲਫਾਜ਼ ਨਹੀਂ ਨੇ ਔਰ ਤੁਸੀਂ ਸੱਚਮੁੱਚ ਗੁਰੂ ਨਾਨਕ ਸਾਹਿਬ ਦੀ ਪਿਆਰ ਦੀ ਉਸ ਸਪਿਰਿਟ ਨੂੰ, ਮੈਸੇਜ ਨੂੰ, ਉਸ ਧਰਤੀ ਨੂੰ ਔਰ ਉਸ ਦੇ ਉੱਤੇ ਜਿਹੜਾ ਇਹ ਫਲਸਫਾ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਉਹ ਪਨਪਿਆ, ਉਸ ਦੇ ਸੱਚੇ ਸੁੱਚੇ ਸਿਪਾਹੀ ਹੋ। ਤੁਹਾਡੇ ਅੱਗੇ ਸਾਡਾ ਜਿਹੜਾ ਸਲੂਟ ਹੈ ਤੁਹਾਨੂੰ। ਇੱਕ ਪਾਰਟ ਮੈਂ ਸਮਝਦਾ ਵੀ 47 ਦਾ ਦੌਰ ਸਾਡਾ ਗੁਸਤਾਖੀਆਂ ਦਾ ਔਰ ਅਹਿਮਕਾਨਾ ਲੀਡਰਸ਼ਿਪ ਦੇ ਫੈਸਲਿਆਂ ਦਾ ਦੌਰ ਵੀ ਹੈ, ਪਰ ਹੁਣ ਜੇ ਅਸੀਂ ਹਿਸਟਰੀ ਨੂੰ ਅਨਡੂ ਕਰਨਾ ਚਾਹੀਏ ਤੇ ਉਹ ਨਹੀਂ ਹੋਏਗੀ, ਕਿਉਂਕਿ ਇਹਨਾਂ ਵਰਿਆਂ ਦੇ ਵਿੱਚ ਬਹੁਤ ਸਾਰਾ ਜਿਹੜਾ ਪਾਣੀ ਪੰਜਾਬ ਦੇ 5 ਦਰਿਆਵਾਂ 'ਚੋਂ ਵੀ ਵਗਿਆ, ਹਾਲਾਤ ਨੇ ਕਈ ਕੁਛ ਜਿਹੜਾ ਉਹ ਇਸ ਕਿਸਮ ਦਾ ਕ੍ਰੀਏਟ ਕੀਤਾ। ਹੁਣ ਜਿੱਥੇ ਅਸੀਂ ਸਾਂਝਾਂ ਦੀ ਗੱਲ ਕਰਦੇ ਹਾਂ, ਇਸ ਲਈ ਮੈਂ ਸਮਝਦਾ ਵੀ ਕਈ ਵਾਰ ਜਦੋਂ ਦੋਨਾਂ ਪੰਜਾਬਾਂ ਦੀ ਸਾਂਝਾਂ ਦੀ ਗੱਲ ਹੁੰਦੀ ਹੈ, ਉਹਦੇ 'ਚ ਜਿਓਗ੍ਰਾਫੀਕਲ ਬਾਉਂਡਰੀਜ਼ ਦੀ ਜੇ ਅਸੀਂ ਗੱਲ ਕਰੀਏ ਤੇ ਇਹ ਜਿਹੜਾ ਇਹ ਠੀਕ ਨਹੀਂ ਹੋਏਗਾ। ਅਸੀਂ ਇਹੀ ਕਾਮਨਾ ਕਰਦੇ ਹਾਂ ਕਿ ਰੱਬ ਰਹਿਮਤ ਕਰੇ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਲਿਬਰੇਟ ਕਰਾ ਸਕੀਏ। ਔਰ ਉਹਨਾਂ ਹਾਲਾਤਾਂ 'ਚ ਜਦੋਂ ਅਸੀਂ ਆਪਣਾ ਇੱਕ ਅਲੱਗ ਮੁਲਕ ਸਾਡਾ ਹੋਏਗਾ, ਪਾਕਿਸਤਾਨ ਦੇ ਨਾਲ ਸਾਡੇ ਸਬੰਧ ਉਵੇਂ ਹੀ ਹੋਣਗੇ ਜਿਵੇਂ ਅਮਰੀਕਾ ਤੇ ਕੈਨੇਡਾ ਦੇ ਨੇ, ਤਾਂ ਕਿ ਬੇਸ਼ੱਕ ਮੁਲਕਾਂ ਦੀ ਹੋਂਦ ਆਪਣੀ ਥਾਂ, ਸਾਂਝਾਂ ਜਿਹੜੀਆਂ ਨੇ ਉਹ ਤੁਸੀਂ ਬਾਰਡਰ ਆਰ ਪਾਰ ਵੀ ਕਰ ਸਕਦੇ ਹੋ। ਉਹਦੇ ਥੱਲੇ ਫਿਰ ਕੋਈ ਕੰਡਿਆਲੀ ਤਾਰਾਂ ਦੀ ਲੋੜ ਨਹੀਂ ਹੈ, ਭਰਾ ਭਰਾਵਾਂ ਦੇ ਗਲ ਮਿਲ ਸਕਦੇ ਨੇ, ਭੈਣਾਂ ਭੈਣਾਂ ਦੇ ਨਾਲ ਜਿਹੜਾ ਸਾਡੀ ਸਾਂਝ ਹੈ ਤਹਿਜ਼ੀਬ ਦੀ, ਜ਼ਬਾਨ ਦੀ, ਰਹਿਣ ਸਹਿਣ ਦੀ, ਉਹ ਸਾਰਾ ਹੀ ਕੁਛ ਜਿਹੜੀ ਹੈ ਅਸੀਂ ਉਸ ਧਰਤੀ ਦੇ 5 ਦਰਿਆਵਾਂ ਦੀ ਧਰਤੀ ਦੀਆਂ ਸਾਂਝਾਂ ਵੀ ਉਹਨਾਂ ਨੂੰ ਮਾਣ ਸਕਦੇ ਹਾਂ ਆਪਣੀ ਅੱਡਰੀ ਹੋਣ ਦੇ ਨਾਲ। ਪਰ ਅਸੀਂ ਪਾਕਿਸਤਾਨ ਦੀ ਸਲਾਮਤੀ, ਉਸ ਦੀ ਟੈਰੀਟੋਰੀਅਲ ਇੰਟੈਗਰਿਟੀ, ਉਹਨਾਂ ਦੀ ਸਟੇਬਿਲਿਟੀ ਜਿਸ ਨੂੰ ਅਨਡੂ ਕਰਨ ਦੇ ਲਈ ਇਸ ਵੇਲੇ ਹਿੰਦੂ ਤਵੀਆਂ ਦਾ ਜ਼ੋਰ ਲੱਗਾ ਹੋਇਆ, ਅਫਗਾਨਿਸਤਾਨ 'ਚ ਵੀ ਇੰਟਰਫੀਅਰ ਕਰ ਰਹੇ ਨੇ, ਸਿੰਧ ਦੇ ਵਿੱਚ ਜਿਹੜੀਆਂ ਘਟਨਾਵਾਂ ਪਿਛਲੇ ਦਿਨਾਂ 'ਚ ਹੋਈਆਂ ਉਸ ਨੂੰ ਵੀ ਅਸੀਂ ਦੇਖਦੇ ਹਾਂ ਕਿ ਕਿਤੇ ਨਾ ਕਿਤੇ ਰਾਹ ਇਸ ਕਿਸਮ ਦੇ ਪੈਰੋਕੀਅਲਿਜ਼ਮ ਨੂੰ ਉੱਥੇ ਐਨਕਰੇਜ ਕਰ ਰਹੀ ਹੈ। ਔਰ ਅਸੀਂ ਕਨਕਲੂਜਨ ਦੇ ਵਿੱਚ ਜਿਵੇਂ ਤੁਸੀਂ ਮੈਂਸ਼ਨ ਕੀਤਾ, ਮੈਂ ਇਹ ਖਬਰ ਨੂੰ ਜ਼ਰੂਰ ਡਿਸਕਸ ਕਰਨਾ ਚਾਹੁੰਦਾ। ਪਹਿਲਾਂ ਤਾਂ ਪਾਕਿਸਤਾਨ ਜਿਹੜਾ ਭਾਰਤੀ ਕਬਜ਼ੇ ਵਾਲਾ ਪੰਜਾਬ, ਉਸ ਦਾ ਇੱਕ ਮੁਸਲਿਮ ਮੈਜੋਰਿਟੀ ਡਿਸਟ੍ਰਿਕਟ ਬਣ ਗਿਆ ਹੈ, ਡਿਸਟ੍ਰਿਕਟ ਮਲੇਰਕੋਟਲਾ। ਉਹਨਾਂ ਦੀ ਜਿਹੜੀ ਉੱਥੋਂ MLA ਉਹ ਮਿਨਿਸਟਰ ਵੀ ਹੈ, ਰਜੀਆ ਸੁਲਤਾਨਾ, ਹੈਵੀ ਐਜੂਕੇਸ਼ਨ ਮਿਨਿਸਟਰ। ਔਰ ਇਸੇ ਹੀ ਜ਼ਿਲ੍ਹਾ ਮਲੇਰਕੋਟਲੇ ਦਾ ਪਿੰਡ ਜਿਤਵਾਲ ਕਲਾਂ, ਜਿਹੜੀ ਖਬਰ ਹੈ ਹਿੰਦੁਸਤਾਨ ਟਾਈਮਸ ਦੀ ਖਬਰ ਹੈ ਜਿਹਨੂੰ ਬਾਕੀਆਂ ਨੇ ਉੱਥੋਂ ਹੀ ਚੁੱਕਿਆ, ਉੱਥੇ ਪਿੰਡ ਜਿਹੜਾ ਜਿਤਵਾਲ ਕਲਾਂ ਹੈ ਇਸ ਦੇ ਵਿੱਚ ਲਗਭਗ 12 ਫੈਮਲੀਜ਼ ਜਿਹੜੀਆਂ ਨੇ ਇਹ ਮੁਸਲਮਾਨਾਂ ਦੀਆਂ ਨੇ, ਉੱਥੇ ਮਸਜਿਦ ਨਹੀਂ ਸੀ। ਔਰ ਇਸੇ ਪਿੰਡ ਦੇ ਜਗਮੇਲ ਸਿੰਘ ਜਿਨ੍ਹਾਂ ਦੇ ਇੱਕ ਵੱਡੀ ਜ਼ਮੀਨ ਦਾ ਟੁਕੜਾ ਪਿੰਡ ਦੇ ਵਿਚਕਾਰ ਸੈਂਟਰ ਦੇ ਵਿੱਚ 6 ਬਿਸਵੇ ਜਿਹੜੀ 8000 ਸਕੁਅਰ ਫੀਟ ਬਣਦੀ ਹੈ, ਉਹ ਉਹਨਾਂ ਨੇ ਮਲੇਰਕੋਟਲੇ ਦਾ ਇਹ ਹਿੱਸਾ ਹੈ, ਪਰ ਇਸ ਪਿੰਡ ਦੇ ਵਿੱਚ ਮਸਜਿਦ ਨਹੀਂ ਸੀ, ਉਹਨਾਂ ਨੇ ਪਿੰਡ ਦੇ ਮੁਸਲਮਾਨਾਂ ਨੂੰ ਦਿੱਤੀ ਹੈ 8000 ਸਕੁਅਰ ਫੀਟ। ਔਰ ਉਹਨਾਂ ਨੇ ਕਿਹਾ ਕਿ ਭਾਈ ਤੁਹਾਨੂੰ ਬਾਕੀ ਦੂਰ ਜਾਣਾ ਪੈਂਦਾ ਹੈ ਦੂਜੇ ਪਿੰਡ 'ਚ ਵਿੱਚ ਨਮਾਜ਼ ਅਦਾ ਕਰਨ ਲਈ, ਔਰ ਤੁਸੀਂ ਇਸ ਥਾਂ ਦੇ ਉੱਤੇ ਹੀ ਮਸਜਿਦ ਬਣਾਓ। ਔਰ ਪਿੰਡ ਵਾਸੀਆਂ ਨੇ ਕਿਹਾ ਵੀ ਅਸੀਂ ਮਸਜਿਦ ਬਣਾਉਣ ਦੇ ਵਿੱਚ ਵੀ ਜਿਹੜਾ ਹੈ ਉਹ ਮਦਦ ਕਰਾਂਗੇ। ਔਰ ਨਾਲ ਦੀ ਨਾਲ ਉਹਨਾਂ ਨੇ ਇਕਬਾਲ ਸਿੰਘ, ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ, ਜਗਮੇਲ ਸਿੰਘ ਹੋਰਾਂ ਦੇ, ਉਹਨਾਂ ਨੇ ਕਿਹਾ ਕਿ the construction of mosque will start after relaxations of COVID-19 restrictions
ਵੀ ਵਿਲ ਆਲਸੋ ਪ੍ਰੋਵਾਈਡ ਫਾਈਨੈਂਸ਼ੀਅਲ ਏਡ ਫॉर ਇਟਸ ਕੰਸਟਰਕਸ਼ਨ। ਇਹੀ ਨਹੀਂ ਵੀ ਜ਼ਮੀਨ ਦਿੱਤੀ ਆ, ਉਹਨਾਂ ਨੇ ਕਿਹਾ ਵੀ ਅਸੀਂ ਪੈਸੇ ਵੱਲੋਂ ਵੀ ਇਹ ਕੀਤਾ ਹੈ। ਔਰ ਇਸੇ ਤਰ੍ਹਾਂ ਫਿਰ ਜਿਹੜੇ ਉਹਨਾਂ ਦੇ ਜਿਹੜੇ ਮੁਸਲਮਾਨ ਨੇ ਜਿਨ੍ਹਾਂ ਨੇ ਉਸ ਪਿੰਡ ਦੇ ਵਿੱਚ ਇਸ ਮਸਜਿਦ 'ਚ ਆਉਣਾ ਹੈ, ਉਹਨਾਂ ਨੇ ਕਿਹਾ ਕਿ ਭਾਈ ਅਸੀਂ ਵੀ ਆਰ ਪੂਅਰ, couldn't purchase land for building a mosque, our Sikh brothers have shown a big heart। ਔਰ ਇਹ ਇਸੇ ਤਰ੍ਹਾਂ ਗੁਰਵਿੰਦਰ ਸਿੰਘ ਇੱਕ ਹੋਰ ਲੋਕਲ ਨੇ, ਉਹਨਾਂ ਨੇ ਕਿਹਾ Malerkotla has been known as the land of Sikh Muslim unity for centuries. The initiative to donate land will cement our brotherhood further। ਔਰ ਇਸ ਦੇ ਉੱਤੇ ਹੀ ਇਹ ਉਹੀ ਮਲੇਰਕੋਟਲਾ ਹੈ ਜਿਹਨੂੰ ਜਦੋਂ ਜ਼ਿਲ੍ਹੇ ਦਾ ਐਲਾਨ ਕੀਤਾ ਗਿਆ ਤੇ ਉਹ ਗੁੰਡਾ ਅਦਿੱਤਿਆਨਾਥ ਕਨਪਾਟਾ ਯੋਗੀ ਉਹਨੇ ਬਿਆਨ ਦਿੱਤਾ ਸੀ ਕਿ ਇਹ ਮੁਸਲਮਾਨ ਜ਼ਿਲ੍ਹਾ ਬਣਾਉਣ ਦਾ ਜਿਹੜਾ ਇਹ ਮੁਸਲਮਾਨਾਂ ਨੂੰ ਅਪੀਜ਼ ਨਹੀਂ ਕਰਨਾ ਚਾਹੀਦਾ। ਪੰਜਾਬ ਦੇ ਸਿੱਖਾਂ ਨੇ ਕਿਹਾ ਉੱਥੇ ਰਹਿ ਗੁੰਡਿਆ, ਇੱਧਰ ਮੂੰਹ ਕੀਤਾ ਤਾਂ ਮੂੰਹ ਤੇਰਾ ਪਾਤਿਆਂਗੇ। ਸੋ ਮੈਂ ਸਮਝਦਾ ਵੀ ਇਹ ਭਾਵੇਂ ਨਿੱਕੇ ਨਿੱਕੇ ਜੈਸਚਰ ਨੇ ਪਰ ਇਹ ਉਹਨਾਂ ਸਾਂਝਾਂ ਨੂੰ ਹੋਰ ਸੀਮੈਂਟ ਕਰ ਰਹੇ ਨੇ ਜਿਹੜੀਆਂ 47 ਤੋਂ ਪਹਿਲਾਂ ਸਾਡੇ ਬਜ਼ੁਰਗਾਂ ਦੇ ਵਿੱਚ ਸਨ। ਅਨਫੋਰਚੂਨੇਟਲੀ ਉਸ ਮੈਡਨੈਸ ਨੇ ਬਹੁਤ ਕੁਛ ਬਹੁਤ ਗੰਦ ਖਿਲਾਰਿਆ, ਲੇਕਿਨ ਅੱਜ 74-75 ਸਾਲ ਬਾਅਦ ਅਸੀਂ ਦੋ ਕੌਮਾਂ ਆਪਸ 'ਚ ਕਰੀਬ ਆ ਰਹੀਆਂ ਨੇ। ਔਰ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਅਸੀਂ ਕਬੀਰ ਸਾਹਿਬ ਦੀ ਬਾਣੀ ਤੇ ਵਿਚਾਰ ਕਰਦੇ ਹਾਂ, ਅੱਜ ਦਾ ਸ਼ਬਦ ਵੀ ਗੌੜੀ ਰਾਗ 'ਚ ਹੈ। ਪਾਪ ਪੁੰਨ ਦੋਏ ਬੈਲ ਵਿਸਾਹੇ, ਪਵਨ ਪੂੰਜੀ ਪ੍ਰਗਾਸਿਓ, ਤ੍ਰਿਸ਼ਨਾ ਗੂਨ ਭਰੀ ਘਟ ਭੀਤਰ, ਇਨ ਬਿਦ ਟਾਂਡ ਵਿਸਾਇਓ, ਐਸਾ ਨਾਇਕ ਰਾਮ ਹਮਾਰਾ, ਸਗਲ ਸੰਸਾਰ ਕੀਓ ਬਣਜਾਰਾ ਰਹੋ। ਹੁਣ ਇਹ ਸ਼ਬਦ ਦੇ ਵਿੱਚ ਕਬੀਰ ਸਾਹਿਬ ਨੇ ਉਹਨਾਂ ਵਣਜਾਰਿਆਂ ਦਾ, ਸਿਕਲੀਗਰਾਂ ਦਾ, ਲੋਬਾਣਿਆਂ ਦਾ ਜਿਨ੍ਹਾਂ ਜ਼ਮਾਨਿਆਂ ਦੇ ਵਿੱਚ ਇਹੀ ਵਪਾਰ, ਔਰ ਅੱਜ ਵੀ ਤੁਸੀਂ ਦੇਖੋਗੇ ਜਿੱਥੇ ਜਿੱਥੇ ਸਿਕਲੀਗਰ ਜਾਂ ਵਣਜਾਰੇ ਜਾਂ ਲੋਬਾਣਾ ਭਾਈਚਾਰੇ ਦੇ ਲੋਕ ਨੇ ਉੱਥੇ ਟਾਂਡਾ ਨਾਂ ਦਾ ਕਸਬਾ ਜਾਂ ਬਹੁਤ ਹੋਏਗਾ, ਪਿੰਡ ਹੋਏਗਾ। ਕਾਂਗੜੇ ਜ਼ਿਲ੍ਹੇ 'ਚ ਵੀ ਹੈ, ਹੁਸ਼ਿਆਰਪੁਰ 'ਚ ਵੀ ਹੈ, ਯੂਪੀ ਬਿਹਾਰ 'ਚ ਤੁਹਾਨੂੰ ਕਈ ਟਾਂਡੇ ਮਿਲਣਗੇ। ਹੁਣ ਟਾਂਡਾ ਅਸਲ ਦੇ ਵਿੱਚ ਜਦੋਂ ਤੁਸੀਂ ਜਿਹੜੇ ਬੌਲਦਾਂ ਦੇ ਉੱਤੇ ਸੌਦਾ ਲੱਦਿਆ ਹੋਇਆ ਮਾਲ ਦੀ ਛੱਟ ਹੈ ਔਰ ਉਹਨੂੰ ਜਦੋਂ ਤੁਸੀਂ ਕਿਤੇ ਪੜਾਅ ਕਰਦੇ ਹੋ ਉਸ ਨੂੰ ਪੂਰਾ ਲੱਦਿਆ ਹੋਇਆ ਤੁਹਾਡਾ ਟਾਂਡਾ, ਔਰ ਗੁਰਬਾਣੀ ਦੇ ਵਿੱਚ ਵੀ ਮੇਰਾ ਟਾਂਡਾ ਲਾਦਿਓ ਜਾਏ ਰੇ, ਇਹ ਕਿ ਵੀ ਜਾ ਰਿਹਾ, ਜ਼ਿੰਦਗੀ ਜਾ ਰਹੀ ਹੈ, ਪਰ ਉਹ ਇਹ ਉਸ ਵਣਜਾਰਿਆਂ ਦੇ ਇਸ ਇਹਨਾਂ ਦੇ ਨਾਲ ਜੁੜਿਆ ਹੋਇਆ ਪਾਰਟ। ਔਰ ਜਿਹੜਾ ਅੱਜ ਦਾ ਸ਼ਬਦ ਹੈ ਕਬੀਰ ਸਾਹਿਬ ਨੇ ਖਾਸ ਤੌਰ ਦੇ ਉੱਤੇ ਉਹੀ ਸ਼ਬਦਾਵਲੀ ਇਸਤੇਮਾਲ ਕੀਤੀ। ਹੁਣ ਟਾਂਡੇ 'ਚ ਕੀ ਹੁੰਦਾ ਹੈ, ਛੱਟ ਲੱਦੀ ਹੁੰਦੀ, ਉਹਨੂੰ ਛੱਟ ਲੱਦਣੇ ਕਹਿੰਦੇ ਨੇ, ਕਿਤੇ ਤੇ ਬੌਲਦਾਂ ਦੇ ਉੱਤੇ, ਔਰ ਉਹਨਾਂ ਦੇ ਤੁਰਨਾ ਹੁੰਦਾ ਹੈ। ਉਹ ਵਪਾਰੀ ਨੇ, ਵਣਜਾਰੇ ਨੇ, ਆਪਣਾ ਸੌਦਾ ਵੇਚ ਰਹੇ ਨੇ ਇੱਕ ਤੋਂ ਦੂਸਰੀ ਥਾਂ, ਦੂਸਰੇ ਤੋਂ ਤੀਸਰੀ ਥਾਂ। ਹੁਣ ਇੱਥੇ ਜਿਹੜਾ ਫਕੀਰ ਹੈ ਉਹ ਆਪਣੀ ਰੂਹ 'ਚ ਦੇਖ ਰਿਹਾ ਹੈ ਕਿ ਭਾਈ ਇਹ ਜਦੋਂ ਰੱਬ ਨੇ ਸਾਨੂੰ ਸਾਹ ਦਿੱਤੇ, ਸਾਹਾਂ ਦੀ ਪੂੰਜੀ ਦਿੱਤੀ, ਤੇ ਕਿਵੇਂ ਅਸੀਂ ਆਪਣੀ ਜ਼ਿੰਦਗੀ ਦੀ ਪੂੰਜੀ ਬਰਬਾਦ ਕਰ ਰਹੇ ਹਾਂ। ਔਰ ਕਬੀਰ ਸਾਹਿਬ ਨੇ ਟਾਂਡਾ, ਵਪਾਰੀ, ਵਣਜਾਰੇ ਔਰ ਉਸ ਸਾਰੇ ਨੂੰ ਐਜ਼ ਏ ਮੈਟਾਫਰ ਯੂਜ਼ ਕੀਤਾ ਹੈ ਕਿ ਪਾਪ ਪੁੰਨ ਦੋਏ ਬੈਲ ਵਿਸਾਹੇ, ਪਵਨ ਪੂੰਜੀ ਪ੍ਰਗਾਸਿਓ, ਕਿ ਰੱਬ ਨੇ ਕ੍ਰੀਏਸ਼ਨ ਕੀਤੀ। ਇਹ ਦੋ ਬੈਲ ਜਿਵੇਂ ਪਾਪ ਤੇ ਪੁੰਨ ਨਾਂ ਦੇ ਬੈਲ ਜਿਹੜੇ ਨੇ ਉਹਨਾਂ ਦੇ ਉੱਤੇ ਜਿਹੜੀ ਹੈ, ਔਰ ਸਾਹਾਂ ਦੀ ਪੂੰਜੀ, ਪਵਨ ਪੂੰਜੀ ਦੇ ਨਾਲ, ਹਵਾ ਜਿਹੜੀ ਸਾਹਾਂ ਦੀ ਪੂੰਜੀ ਨਾਲ ਇਸ ਧਰਤੀ ਨੂੰ ਸਾਜਿਆ। ਪਰ ਅਸੀਂ ਕੀ ਕੀਤਾ, ਤ੍ਰਿਸ਼ਨਾ ਗੂਣ ਭਰੀ ਘਟ ਭੀਤਰ। ਗੂਣ ਹੁੰਦੀ ਹੈ ਛੱਟ ਜਿਹੜੀ ਲੱਦੀ ਜਾਂਦੀ ਹੈ ਬੌਲਦਾਂ ਦੇ ਉੱਤੇ, ਔਰ ਤ੍ਰਿਸ਼ਨਾ ਡਿਜ਼ਾਇਰਸ। ਪਰ ਅਸੀਂ ਇੱਛਾਵਾਂ ਦੀ, ਡਿਜ਼ਾਇਰਸ ਦੀ ਜਿਹੜੀ ਛੱਟ ਹੈ ਉਹ ਲੱਦੀ ਹੋਈ ਹੈ। ਇਨ ਬਿਦ ਟਾਂਡ ਵਿਸਾਇਓ, ਕਿ ਭਾਈ ਇਧਰ ਤਾਂ ਅਸੀਂ ਵਿਸਾਇਆ ਹੁੰਦਾ ਖਰੀਦਣਾ, ਕਿ ਵੀ ਪਾਪ ਤੇ ਪੁੰਨ ਦੋ ਬੈਲ ਖਰੀਦੇ ਸੀ, ਅਸੀਂ ਤਾਂ ਤ੍ਰਿਸ਼ਨਾ ਦੀ, ਡਿਜ਼ਾਇਰਸ ਦੀ ਛੱਟ ਜਿਹੜੀ ਖਰੀਦ ਕੇ ਆਪਣੇ ਇਹ ਸਾਹਾਂ ਦੀ ਪੂੰਜੀ ਦੇ ਉੱਤੇ ਜਿਹੜੀ ਹੈ ਉਹ ਭਾਰੀ ਕੀਤੀ ਹੋਈ ਹੈ। ਐਸਾ ਨਾਇਕ ਰਾਮ ਹਮਾਰਾ, ਸਗਲ ਸੰਸਾਰ ਕੀਓ ਬਣਜਾਰਾ। ਉਹਨਾਂ ਨੇ ਕਿਹਾ ਦੇਖੋ ਸਾਡਾ ਨਾਇਕ, ਇਸ ਧਰਤੀ ਦਾ ਸਾਜਕ ਰੱਬ ਕੈਸਾ ਹੈ ਕਿ ਸਾਰੀ ਦੁਨੀਆ ਇਸ ਵਣਜ ਦੇ ਉੱਤੇ ਲਾਈ ਹੋਈ ਹੈ ਜਿੱਥੇ ਇੱਛਾਵਾਂ ਦੀ ਛੱਟ ਹੈ, ਪਾਪ ਪੁੰਨ ਦੇ ਬੌਲਦ ਜਿਹੜੇ ਨੇ ਉਹ ਜ਼ਿੰਦਗੀ ਨੂੰ ਖਿੱਚ ਰਹੇ ਨੇ ਔਰ ਜ਼ਿੰਦਗੀ ਜਿਹੜੀ ਹੈ ਬੀਤਦੀ ਜਾ ਰਹੀ ਹੈ। ਕਾਮ ਕ੍ਰੋਧ ਦੋਏ ਭੈ ਜਗਾਤੀ, ਮਨ ਤਰੰਗ ਬਟਵਾਰਾ, ਪੰਚ ਤਤ ਮਿਲ ਦਾਨ ਨਿਬੇਰੈ, ਟਾਂਡਾ ਉਤਰਿਓ ਪਾਰ। ਹੁਣ ਜਦੋਂ ਇਹ ਵਣਜਾਰੇ ਆਪਣੇ ਉਸ ਟਾਂਡੇ ਦੇ ਨਾਲ ਲੱਦ ਕੇ ਤੁਰਦੇ ਸੀ
ਤੇ ਉਹਨਾਂ ਦੀ ਹਿਫਾਜ਼ਤ ਦੇ ਲਈ ਭਾਵੇਂ ਉਹਨਾਂ ਨੇ ਜਿਹੜੇ ਨੇ ਉਹ ਪਹਿਰੇਦਾਰ ਵੀ ਰੱਖੇ ਹੁੰਦੇ ਸੀ, ਲੇਕਿਨ ਉਹ ਲੁੱਟੇ ਵੀ ਉਹਨਾਂ ਨੂੰ ਜਦੋਂ ਇੱਕ ਸ਼ਹਿਰ ਤੋਂ ਦੂਸਰੇ 'ਚ ਸੀ ਟੈਕਸ ਵੀ ਦੇਣਾ ਪੈਂਦਾ ਸੀ, ਚੁੰਗੀ ਜਿਹਨੂੰ ਜਿਹੜੇ ਨੇ ਉਹ ਵਸੂਲੀਏ ਕਹਿੰਦੇ ਸੀ, ਔਰ ਕਬੀਰ ਸਾਹਿਬ ਨੇ ਲਫ਼ਜ਼ ਯੂਜ਼ ਕੀਤਾ ਜਗਾਤੀ, ਪੁਰਾਣਾ ਲਫ਼ਜ਼ ਜਿਹੜੀ ਔਕਟਰੋਏ ਚੁੰਗੀ ਉਹਨਾਂ ਲਈ ਜਗਾਤੀ ਸੀ। ਤੇ ਉਹਨਾਂ ਕਾਫਲਿਆਂ ਨੂੰ ਲਟੇਰੇ ਵੀ ਪੈ ਜਾਂਦੇ ਸੀ, ਉਹਨਾਂ ਨੂੰ ਬਟਵਾਰੇ ਕਹਿੰਦੇ ਸੀ। ਸੋ ਹੁਣ ਕਬੀਰ ਸਾਹਿਬ ਨੇ ਕਿਹਾ ਵੀ ਇਹ ਜਿਹੜਾ ਸਾਡਾ ਸਾਵਾਂ ਦੀ ਪੂੰਜੀ ਦੇ ਨਾਲ ਜਿਹੜਾ ਇਹ ਕਾਫਲਾ ਜਿਸ ਦੀ ਸ਼ੁਰੂਆਤ ਸਾਨੂੰ ਜੀਵਨ 'ਚ ਰੱਬ ਨੇ ਦਿੱਤੀ, ਉਹਨਾਂ ਦੇ ਵਿੱਚ ਮਸੂਲੀ ਵੀ ਬਿਠਾਏ ਹੋਏ ਨੇ, ਜਗਾਤੀ ਵੀ ਨੇ। ਕਾਮ ਕ੍ਰੋਧ ਦੋਏ ਭੈ ਜਗਾਤੀ, ਕਿ ਅਸੀਂ ਕਾਮ ਔਰ ਕ੍ਰੋਧ, ਲਸਟ ਔਰ ਐਂਗਰ, ਇਹ ਉਹਦੇ 'ਚ ਮਸੂਲੀਏ ਨੇ, ਜਗਾਤੀ ਨੇ। ਮਨ ਤਰੰਗ ਬਟਵਾਰਾ ਹੁੰਦਾ ਡਾਕੂ ਜਿਹੜਾ ਲੁੱਟਣ ਪੈਂਦਾ ਕਿ ਜਿਹੜੇ ਸਾਡੇ ਮਨਾਂ ਦੀਆਂ ਤਰੰਗਾਂ ਨੇ, ਅਸੀਂ ਤਾਂ ਸਾਰੀ ਜ਼ਿੰਦਗੀ ਮਨ ਦੇ ਪਿੱਛੇ ਹੀ ਦੌੜ ਰਹੇ ਹਾਂ, ਉਹ ਉਸ ਲਟੇਰੇ ਵਾਂਗ ਨੇ ਮਨ ਦੀਆਂ ਤਰੰਗਾਂ। ਔਰ ਕਾਮ ਕ੍ਰੋਧ ਜਿਹੜੇ ਨੇ ਉਹ ਮਸੂਲਚੀ ਨੇ। ਪੰਜ ਤੱਤ ਮਿਲ ਦਾਨ ਨਿਬੇਰਾ ਟਾਂਡਾ ਉਤਰਿਓ ਪਾਰ, ਕਿ ਵੀ ਇਹ ਸਰੀਰ ਦੇ ਪੰਜ ਤੱਤ ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ ਤੇ ਡਿਜ਼ਾਇਰਸ ਦੀਆਂ ਤਰੰਗਾਂ, ਉਹਨਾਂ ਦੇ ਥੱਲੇ ਅਸੀਂ ਇਹ ਜਿਹੜਾ ਸਾਨੂੰ ਹਿਊਮਨ ਵਜੂਦ ਦਿੱਤਾ ਸੀ, ਇਸ ਦਾਨ ਨੂੰ, ਰੱਬ ਦੀ ਗਿਫਟ ਨੂੰ ਨਿਬੇੜ ਦਿੱਤਾ, ਖਤਮ ਕਰ ਦਿੱਤਾ। ਟਾਂਡਾ ਉਤਰਿਓ ਪਾਰ, ਔਰ ਅਸੀਂ ਜਿਹੜਾ ਹੈ ਉਹ ਕਾਫਲਾ ਜਦੋਂ ਤੱਕ ਉਹ ਐਂਡ ਸਾਡਾ ਪਹੁੰਚ ਗਿਆ ਐਂਡ ਦਾ, ਪਰ ਨਾਲ ਦੀ ਨਾਲ ਉਹਨਾਂ ਨੇ ਰੱਬ ਦੇ ਬੰਦਿਆਂ ਦੀ ਗੱਲ ਕਰਦੇ ਆ ਕਿ ਇੱਕ ਤਾਂ ਉਹ ਨੇ ਡਿਜ਼ਾਇਰਸ, ਕਾਮ ਕ੍ਰੋਧ ਦੇ ਥੱਲੇ ਜ਼ਿੰਦਗੀ ਜਿਹੜੀ ਹੈ ਉਹ ਫਜ਼ੂਲ ਗਵਾਉਣ ਵਾਲੇ। ਕਹਿਤ ਕਬੀਰ ਸੁਨੋਰੇ ਸੰਤੋ ਅਬ ਐਸੀ ਬਨ ਆਈ, ਘਾਟੀ ਚੜਤ ਬੈਲ ਇੱਕ ਥਾਕਾ ਚਲੋ ਗੋਨ ਛਿਟਕਾਈ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੇ ਰੱਬ ਦੇ ਰਸਤੇ ਤੇ ਤੁਰੇ ਹੋਏ ਸੀ, ਭਾਵੇਂ ਇਹ ਔਖੀ ਘਾਟੀ ਹੈ, ਇਹ ਰੱਬ ਦੇ ਬੰਦਿਓ ਸੁਣੋ ਕਿ ਐਸੀ ਹਾਲਤ ਬਣ ਗਈ, ਘਾਟੀ ਚੜਤ ਬੈਲ, ਇਹ ਭਾਵੇਂ ਔਖੀ ਘਾਟੀ ਸੀ, ਪਰ ਰੱਬ ਦੇ ਪਿਆਰ ਵਾਲਿਆਂ ਨੇ ਰੱਬ ਦੀ ਯਾਦ ਦੇ ਵਿੱਚ ਜਦੋਂ ਇਸ ਸਫ਼ਰ ਨੂੰ ਜਾਰੀ ਰੱਖਿਆ ਤੇ ਫਿਰ ਕੀ ਹੋਇਆ, ਬੈਲ ਇੱਕ ਥਾਕਾ, ਕਿ ਇੱਕ ਬੈਲ ਯਾਨੀ ਜਿਹੜਾ ਪਾਪਾਂ ਦਾ ਬੈਲ ਸੀ ਉਹ ਥੱਕ ਕੇ ਬਹਿ ਗਿਆ, ਕਿਉਂਕਿ ਇਹ ਰੱਬ ਦੀ ਯਾਦ ਵਾਲਿਆਂ ਨੇ ਉਸ ਔਖੀ ਘਾਟੀ ਨੂੰ ਪਾਰ ਕੀਤਾ। ਤੇ ਫਿਰ ਜਦੋਂ ਇੱਕ ਬੈਲ ਥੱਕ ਕੇ ਬਹਿ ਗਿਆ, ਤੇ ਜਿਵੇਂ ਬੈਲ ਜਦੋਂ ਥੱਕ ਜਾਂਦੇ ਨੇ ਤਾਂ ਉਹਨਾਂ ਤੋਂ ਛੱਟ ਲਾ ਲਈ ਜਾਂਦੀ ਹੈ, ਚਲੋ ਗੋਨ ਛਿਟਕਾਈ, ਤੇ ਫਿਰ ਇਹ ਪਾਪਾਂ ਦੀ ਜਿਹੜੀ ਛੱਟ ਸੀ ਉਹ ਲਾ ਕੇ ਰੱਬ ਦੇ ਪਿਆਰੇ ਨੇ ਪਰਾਂ ਮਾਰੀ, ਔਰ ਰੱਬ ਦੇ ਨਾਲ ਉਹ ਇੱਕਮਿਕ ਹੋਇਆ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮੀਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।